अस्सलाम वालेकुम गाइस, क्या हाल है? ठीक ठाक। आज आपकी मुलाकात मुल्क की मशहूर व मरूफ शख्सियत और लोगों के चेहरों पर मुस्कुराहटे बिखेरना आजकल बहुत ही मुश्किल काम है। जैसा कि मैं अक्सर कहता हूँ कि क्या दिया मुझको अभी, क्या ये ज़माना देगा, जहर पीने का मुझे रोज़ बहाना देगा। तो इस दुखी दुनिया को हंसाने के लिए, और ये जो कि बहुत ही मुश्किल काम है, तो मुल्क के जाने पहचाने और शौकी खान के शागिर्द, उनसे आपकी मुलाकात करवाते हैं। नईम शौकी खान साहब। ਹਾਂ ਜੀ ਕੀ ਹਾਲ ਚਾਲ। ਪਹਿਲੇ ਤਾਂ ਤੁਹਾਡੇ ਚੈਨਲ ਦਾ ਨਾਮ ਬੜਾ ਵਧੀਆ, 1 ਮਿੰਟ। ਉਹ ਬੰਦਾ ਕਹਿੰਦਾ ਨਹੀਂ ਯਾਰ ਤੂੰ 1 ਮਿੰਟ ਲੇਟ ਹੋ ਗਿਆ, ਹਜੇ ਹੁਣੇ ਨਾਸ਼ਤਾ ਕੀਤਾ ਹੈ ਨਾ। ਤੇ ਜਾਂ ਬੰਦਾ ਕਹਿੰਦਾ ਯਾਰ ਕਿਤੇ 1 ਮਿੰਟ ਮੀਟਰ ਦੇ ਕੋਲ ਕਰੋਂਦੇ ਨਾ ਤੇ ਇਹ ਯੂਨਿਟ 200 ਤੋਂ ਟੱਪਣਾ ਨਹੀਂ ਸੀ। ਬਹੁਤ ਅੱਛਾ ਨਾ ਕਿੱਦਾਂ ਤੁਹਾਡੇ ਦਿਨ ਚ ਆਇਆ। वाह जी, गॉड गिफ्ट। ਜਾਂ ਬੰਦਾ ਕਹਿੰਦਾ ਯਾਰ ਓਏ ਹੋਏ ਹੋਏ 1 ਮਿੰਟ ਲੇਟ ਦਵਾਈ ਖਾਦੀ, ਡੇਟ ਲੰਘ ਗਈ ਹੈ। हाँ, डेढ़ एक्सपायर। ਜਾਂ ਬੰਦਾ ਤੁਸੀਂ ਉਹ ਵੀ ਮਿਸਾਲ ਸੁਣੀ ਹੋਣੀ ਕਿ ਯਾਰ 1 ਮਿੰਟ ਦੀ ਮਿਸਟੇਕ ਸੀ ਤੇ ਉਹ ਕੀ ਆਈ। जनाब 1 मिनट पहले आ जाते तो बच जाना सी। ਉਹ ਵਿਆਹਾਂ 'ਚ ਨਹੀਂ ਕਹਿੰਦੇ ਯਾਰ ਤੂੰ 1 ਮਿੰਟ ਸਬਰ ਨਹੀਂ ਕੀਤਾ, ਸਾਲਣ ਖਰਾਬ ਕਰਦਾ था। ये हमारे बहुत ही हर दिल अजीज और बहुत ही प्यार और मोहब्बत वाले हैं। तो शौकी साहब, आपने अपना स्टेज में भी और टीवी में भी आप काम कर रहे हैं और अपना चैनल भी बनाया हुआ है जी। तो आप क्या महसूस करते हैं इसमें? हल्की तलखी महसूस करना है कि नींद नहीं पूरी होती, उधर भी जाना इधर भी जाना। बढ़िया, शुक्र है मेरे रब सोने का टाइम लग गया। आपकी नज़र में आप किसको ज़्यादातर लाइक करते हैं? आपकी नज़र में कि आपका सबसे ज़्यादा पसंदीदा, और यानी कि एक बंदे को बंदा लाइक करता है ना, और आप किसे ज़्यादा लाइक करते हैं? सब ਨੂੰ ਲਾਈਕ ਕਰਦੇ ਆ, ਸਾਰੇ ਹੀ ਚੰਗੇ ਨੇ, ਸਾਰੀ ਦੁਨੀਆ ਹੀ ਵਧੀਆ, ਲੇਕਿਨ ਉਹਨੂੰ ਬਹੁਤ ਲਾਈਕ ਕਰੀਦਾ ਜਿਹੜਾ ਕਹਿੰਦਾ ਕਿ ਭਾਈ ਨਾ 30 ਤਰੀਕ ਹੈ ਤੁਹਾਡਾ ਚੈੱਕ ਆ ਗਿਆ ਜੀ। ਜਾਂ ਉਹ ਬੰਦਾ ਬਹੁਤ ਅੱਛਾ ਲੱਗਦਾ ਹੈ ਜਿਹੜਾ ਥੱਲੇ ਆ ਕੇ ਕੇਬਲ ਸਾਫ਼ ਕਰ ਦੇਵੇ, ਜਾਂ ਉਹ ਬੰਦਾ ਬੜਾ ਅੱਛਾ ਲੱਗਦਾ ਜਿਹੜਾ ਕਹਿੰਦਾ ਭਾਈ ਨੈਟ ਦਾ ਪਾਸਵਰਡ ਪਹਿਲਾਂ ਲੈਣਾ। आजकल दौर ही नेट का है, हर बंदे के हाथ में मोबाइल है। ਤੁਸੀਂ ਮੈਂ ਸ਼ਾਹ ਜੀ ਕੀ ਤੁਹਾਨੂੰ ਦੱਸਾਂ ਕਿ ਅੱਜ ਤੋਂ 20 ਸਾਲ ਪਹਿਲੇ ਨਾ ਘਰਾਂ ਦੇ ਵਿੱਚ ਇਖਲਾਕ ਬੜਾ ਹੁੰਦਾ ਸੀ। ਉਹ ਰਾਤ ਨੂੰ ਆਉਣਾ ਤੇ ਡੈਡੀ ਆ ਗਏ ਨੇ, ਸਾਰੇ ਇਕੱਠੀਆਂ ਹੋ ਜਾਣਾ। ਹੁਣ ਬੱਚੇ ਕੋਲ ਵੀ ਮੋਬਾਈਲ ਹੈ, ਡੈਡੀ ਕੋਲ ਵੀ ਮੋਬਾਈਲ ਹੈ, ਇੱਕ ਘਰ ਦੇ ਵਿੱਚ 20-20 ਦਿਨ ਮੁਲਾਕਾਤਾਂ ਹੀ ਨਹੀਂ ਹੁੰਦੀਆਂ। ਮੋਬਾਈਲ ਤੇ ਗੱਲਾਂ ਹੁੰਦੀਆਂ, ਮੇਰੇ ਲਈ ਪਰਾਂਠਾ ਭੇਜੋ, ਥੱਲੇ ਨਹੀਂ ਤੁਰਦੇ। ਫਿਰ ਸ਼ੂਗਰ ਵੱਧ ਗਈ, ਡਿਪਰੈਸ਼ਨ ਵੱਧ ਗਿਆ, ਬਿਮਾਰੀਆਂ ਕ੍ਰੀਏਟ ਹੋ ਰਹੀਆਂ ਜ਼ਿਆਦਾ। ਫਾਇਦੇ ਵੀ ਬੜੇ ਨੇ ਮੋਬਾਈਲ ਦੇ। ਅੱਛਾ, ਪਹਿਲੇ ਨਾ ਪ੍ਰਾਹੁਣੇ ਨੇ ਘਰ ਆਣ ਕੇ ਉਹਨੂੰ ਪੁੱਛਣਾ ਚਾਹ ਪੀਓਗੇ ਭਾਈ, ਕਾਫੀ ਪੀਓਗੇ। ਹੁਣ ਪ੍ਰਾਹੁਣਾ ਅੰਦਰ ਵੜਦੇ ਹੀ ਕਹਿੰਦਾ ਭਾਈ ਪਾਸਵਰਡ ਕੀ ਹੈ, ਜਾਂ ਕਹਿੰਦਾ ਭਾਈ ਚਾਰਜਰ ਹੈਗਾ ਤੁਹਾਡੇ ਕੋਲ। ਪਹਿਲੇ ਪ੍ਰਾਹੁਣਾ ਆ ਕੇ ਕਹਿੰਦੀ ਮੈਂ ਗੱਡੀ ਕਿੱਥੇ ਲਾਣੀ ਹੈ। ਹੁਣ ਪ੍ਰਾਹੁਣਾ ਆਉਂਦਿਆਂ ਵੇਖਦਾ ਕਿ ਮੈਂ ਇੰਟਰਨੈਟ ਕਿੱਥੇ ਲਾਉਣਾ। इंटरनेट दुनिया अच्छा अस्सी ते है वा 1900 यानी कि 1900 ਦੀ ਪੈਦਾਇਸ਼। ਹਾਂਜੀ ਹਾਂਜੀ। ਇਹ ਜਿਹੜੇ 2000 ਤੋਂ ਬਾਅਦ ਆਏ ਨੇ, ਇਹ ਤੇ ਬਹੁਤ ਜ਼ਿਆਦਾ ਹੀ ਕੋ ਤੇਜ਼ ਹੋ ਗਏ। ਮੈਂ ਕਹਿੰਦਾ ਜੀ ਉਹ ਮੇਰਾ ਬੇਟਾ ਛੋਟਾ ਸੋਨੂੰ, ਅੱਲਾ ਨੂੰ ਜ਼ਿੰਦਗੀ ਦੇਵੇ, ਉਹ ਮੋਬਾਈਲ ਫੜਾ ਦਈਏ ਨਾ ਕਿ ਮੈਂ ਤੋਤਾ ਲੱਗ ਜਾਵੇ ਤੇ ਉਹਨੂੰ ਪਿਓ ਭੁੱਲਿਆ ਹੁੰਦਾ, ਤੋਤਾ ਉਹਦਾ ਐਡਾ ਕਜ਼ਨ ਹੈ। ਤੇ ਸਾਡੇ ਵਕਤਾਂ ਦੇ ਵਿੱਚ ਦੇਖੋ, ਪਹਿਲੇ ਜਿਹੜਾ ਸੀ ਨਾ, ਮੈਂ ਅਕਸਰ ਇੱਕ ਸਵਾਲ ਕਰਨਾ ਵਾ ਕਿ ਸਾਡੇ ਦੌਰ ਦੇ ਵਿੱਚ ਇਹ ਵੇਖਿਆ ਜਾਂਦਾ ਸੀ ਕਿ ਇੱਕ ਬੰਦੇ ਨੇ ਹੱਥ ਦੇ ਵਿੱਚ ਛੁਰੀ ਨਗਾਈ ਏ, ਮੱਥੇ ਦੇ ਉੱਤੇ ਪੱਟੀ ਬੰਨੀ ਹੈ, ਖੂਨ ਡੋਲਿਆ ਤੇ ਉਹ ਲਗਾ ਫਿਰ ਰਿਹਾ ਤੇ ਉਹ ਇੱਟ ਮਾਰਨੀ। ਹਾਂਜੀ ਹਾਂਜੀ। ਤੇ ਉਹਨੇ ਡਰ ਜਾਣਾ ਤੇ ਬਾਅਦ ਚ ਕਹਿਣਾ ਭਾਗ ਲੱਗੇ ਰਹਿਣ, ਭਲਾ ਹੋਵੇ ਸਲਾਮ ਵਾਲਾ। ਜਾਂ ਆਂਦੇ ਕਹਿਣਾ ਓਏ ਖਾਤੇ ਚੈੱਕ ਕਰਾਓ, ਓਏ ਅਫਸਰ ਬਣ ਕੇ ਆਉਣਾ। ਅੱਛਾ, ਉਹਨੂੰ ਅਸੀਂ ਕਹਿੰਦੇ ਸਭ ਰੁਪਈਆ। ਹਾਂਜੀ। ਜਦ ਕਿ ਉਹ 20ਵੀਂ ਸਦੀ ਦੇ ਵਿੱਚ ਕਨਵਰਟਡ ਹੋ ਕੇ, ਅਗਰ ਮੈਂ ਗਲਤ ਨਹੀਂ ਕਹਿ ਰਿਹਾ, ਤੇ ਉਹ ਬਰੂਪੀਆ ਤੇ ਹੋ ਗਿਆ ਖਤਮ। ਉਹ ਸਟੇਜ ਤੇ ਨਹੀਂ ਆ ਗਏ। ਅਗਰ ਮੈਂ ਕਹਾਂ ਹਾਂ ਤੇ ਮੈਂ ਜ਼ਲੀਲ ਹੁੰਦਾ, ਜੇ ਮੈਂ ਕਹਾਂ ਨਹੀਂ ਤੇ ਗੱਲ ਰੌਂਗ ਹੁੰਦੀ ਹੈ। ਅਸਲ ਦੇ ਵਿੱਚ ਸਟੇਜ ਥੀਏਟਰ ਜਿਹੜਾ ਨਾ, ਇਹ ਹੈਗਾ ਕੱਚੇ ਥੀਏਟਰ ਤੋਂ ਪੱਕਾ ਹੋਇਆ। ਇਹ ਪੁਰਾਣੇ ਸਾਡੇ ਫਨਕਾਰ ਸਨ, ਰੱਬ ਸੁਣੇ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ, ਅਨੈਦ ਬੇਲੀ ਸਾਹਿਬ। ਅਸੀਂ ਉਹਨਾਂ ਨਾਲ ਵੀ ਕੰਮ ਕੀਤਾ ਮੁਜ਼ਾਕਰਾ 'ਚ। ਉਹ ਕਹਿੰਦੇ ਸਨ ਕਿ ਲੋਕੀ ਕੁੜੀ ਜਾਂ ਮੁੰਡੇ ਦੀ ਸ਼ਾਦੀ ਕਰਦੇ ਸਨ ਨਾ, ਤੇ ਪਹਿਲੇ ਸਾਨੂੰ ਬੁੱਕ ਕਰਦੇ ਸਨ ਕਿ ਤੁਹਾਡੇ ਕੋਲ ਟਾਈਮ ਹੈਗਾ। ਥੀਏਟਰ ਜਿਹੜਾ ਸਟੇਜ ਹੈ ਜਾਂ ਕਾਮੇਡੀ ਹੈ, ਮੇਰੀ ਨਜ਼ਰ 'ਚ ਕਾਮੇਡੀ ਉਹ ਜਿਹਨੂੰ ਮਾਵਾਂ ਧੀਆਂ ਬਹਿ ਕੇ ਸੁਣ ਲੈਣ, ਜਾਂ ਜਿਹਨੂੰ ਕਾਮੇਡੀ ਸਭ ਵਾਸਤੇ ਹੁੰਦਾ ਹੈ। ਇੰਟਰਟੇਨਰ ਜਿਵੇਂ ਪੱਖਾ ਸਭ ਨੂੰ ਹਵਾ ਦਿੰਦਾ ਨਾ, ਕਾਮੇਡੀ ਵੀ ਸਭ ਨੂੰ ਹਵਾ ਦਿੰਦਾ। ਤੇ ਸਾਫ਼ ਸੁਥਰੀ ਗੱਲ ਕਰਨ ਵਾਲਾ ਬੰਦਾ ਜਿਹੜਾ ਹੈ, ਉਹ ਤੁਸੀਂ ਬਰੂਪੀਆ ਵੀ ਕਹਿ ਸਕਦੇ ਹੋ,
ਕਾਮੇਡੀ ਨੂੰ ਜੋਕਰ ਵੀ ਕਹਿ ਸਕਦੇ ਹੋ, ਕੋਈ ਰੂਪ ਨੇ ਨਾ ਕਾਮੇਡੀਅਨ ਦਾ, ਹਾਂਜੀ। ਉਹ ਕੁਝ ਵੀ ਬਣ ਚੇਂਜ ਸਕਦਾ। ਕਰ ਲੈਣ, ਕਿਉਂਕਿ ਉਸ ਵਕਤ ਵੀ ਏਸੀ ਸਾਹਿਬ ਕੋਲ ਜਾ ਕੇ ਲੈ ਕੇ ਫਿਰ ਰੂਪੀਏ ਨੇ ਬਕਾਇਦਾ ਔਰ ਥਾਣੇ ਜਾ ਕੇ ਐਂਟਰੀ ਕਰਵਾ ਕੇ ਤੇ ਫਿਰ ਉਹਨੇ ਰੂਪ ਬਦਲਣਾ ਹੈ। ਹਾਂਜੀ ਮਗਰ ਹੁਣ ਚੁੱਕੇ ਨੈਟ ਦਾ ਦੌਰ ਆ ਗਿਆ ਔਰ ਟੀਵੀ ਚੱਲ ਗਏ, ਟੀਵੀ ਸਾਡੇ ਸਾਹਮਣੇ ਵੇਂਦੇ ਕਿੱਥੇ ਦੇ ਕਿੱਥੇ ਪਹੁੰਚ ਗਏ। ਸਾਡੇ ਦੌਰ ਦੇ ਵਿੱਚ ਕੋਈ ਸ਼ਰਮ ਹਯਾ ਸੀ। ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਅਸਲ 'ਚ ਇੱਜ਼ਤ ਹਯਾ ਅੱਜ ਵੀ ਹੈ, ਦੌਰ ਨਾ ਥੋੜਾ ਜਿਹਾ ਤੇਜ਼ ਹੋ ਗਿਆ। ਆ ਤੁਸੀਂ ਦੇਖਦੇ ਹੋ ਕਿ ਵੀ ਅੱਜ ਤੋਂ 25-30 ਸਾਲ ਪਹਿਲੇ 7 ਵਜੇ ਤੋਂ ਬਾਅਦ ਕਦੀ ਮੋਟਰਸਾਈਕਲ ਲੰਘਦੀ ਸੀ। ਹੁਣ ਤੁਸੀਂ ਦੇਖੋ ਟ੍ਰੈਫਿਕ ਦੇ ਇਸ਼ਾਰੇ ਤੇ ਇੱਕ ਬੰਦਾ ਨਹੀਂ ਖਲੋਂਦਾ, ਕੋਈ ਕੁੜੀ ਇਸ਼ਾਰਾ ਕਰੇ ਉੱਥੇ 1.5 ਘੰਟਾ ਖਲੋਤੇ ਹੁੰਦੇ ਨੇ। ਉਦੋਂ ਦੌਰ ਸੀ ਕਿ ਸਿੱਧਾ ਸਿੰਪਲ ਦੌਰ, ਕਿ ਐਵੇਂ ਕਿਸੇ ਨੂੰ ਇਸ਼ਕ ਵੀ ਹੋ ਗਿਆ ਨਾ ਤਾਂ ਜ਼ਿਆਦਾ ਤੇਲ ਲਾ ਕੇ ਵਿਚਾਰਾ ਗਲੀ 'ਚ ਫਿਰੀ ਜਾ ਰਿਹਾ, ਇਹ ਯਾਰ ਉਹਦਾ ਮਾਂ ਪਿਓ ਤੇ ਨਹੀਂ ਜਾਗ ਰਿਹਾ, ਯਾਰ ਮਹੱਲੇਦਾਰ ਕੀ ਸੋਚਣਗੇ। ਹੁਣ ਆ ਗਿਆ ਨੈਟ ਦਾ ਦੌਰ, ਇਹ ਨੈਟ ਹੈਗਾ, ਇਹਨੂੰ ਅੱਛਾ ਯੂਜ਼ ਕਰ ਲਓ, ਇਹਨੂੰ ਬੁਰਾ ਯੂਜ਼ ਕਰ ਲਓ। ਕੁਆਲੀ ਸੁਣ ਲਓ ਤੁਸੀਂ ਇਹਦੇ ਤੇ, ਨਾਜ਼ ਸ਼ਰੀਫ ਸੁਣ ਲਓ, ਕਾਮੇਡੀ ਸੁਣ ਲਓ, ਇਹ ਤੁਹਾਡੇ ਅੰਦਰ ਕੀ ਹੈ ਉਹ ਤੁਸੀਂ ਸੁਣਨਾ ਚਾਹੁੰਦੇ ਹੋ। ਅਸੀਂ ਹੁਣ ਸਾਡਾ ਬਚਪਨਾ ਸੀ ਤੇ ਅਸੀਂ ਬਿਰਦੇ ਰਹੇ ਗਾਜ਼ੀਆਬਾਦ, ਉਹਦੇ ਨਾਲ ਇਜਾਜ਼ ਫਖਰੀ ਸਾਹਿਬ ਦਾ ਆਸਤਾਨਾ ਹੈ, ਬੜੇ ਕਾਮੇਡੀਅਨ ਨੇ। ਉਹ ਕਿਧਰੇ ਆਪਣੀ ਬੀਵੀ ਨਾਲ ਲੜ ਰਹੇ ਤੇ ਉਹ ਬੀਵੀ ਨੂੰ ਕਹਿੰਦੇ ਤੂੰ ਨਹੀਂ ਠੀਕ, ਉਹ ਕਹਿੰਦੀ ਤੂੰ ਨਹੀਂ ਠੀਕ। ਫਖਰੀ ਸਾਹਿਬ ਦੀ ਬੀਵੀ ਕਹਿੰਦੀ ਮੈਂ ਅੱਲਾ ਕਰਕੇ ਬੇਵਾ ਹੋ ਜਾ, ਕਹਿੰਦੇ ਨੇ ਆਮੀਨ, ਮੈਂ ਆਪਣੀਆਂ ਅੱਖਾਂ ਨਾਲ ਵੇਖਾਂ। ਉਹ ਤੁਸੀਂ ਦੇਖਿਆ ਹੋਣਾ ਨਾ ਅਕਸਰ ਪੜ੍ਹੇ ਲਿਖੇ ਘਰਾਂ ਦੇ ਵਿੱਚ ਨਾ ਬੰਦਾ ਇੱਕਦਮ ਅਮੀਰ ਹੋ ਜਾਏ ਨਾ ਤੇ ਉਹਦਾ ਦਿਲ ਕਰਦਾ ਪਿੱਛੋਂ ਮਿਲਣ ਕੋਈ ਨਾ ਆਵੇ। ਉਹ ਬੰਦਾ ਸਾਗ ਲੈ ਕੇ ਗੱਟੇ ਲੈ ਕੇ ਮਿਲਣ ਆ ਜਾਏ ਨਾ, ਉਹਨੂੰ ਡਰਾਇੰਗ ਰੂਮ 'ਚ ਬਿਠਾਇਆ ਹੁੰਦਾ, ਅੱਗੇ ਚਾਏ ਬਿਸਕਿਟ ਰੱਖ ਕੇ ਤੇ ਛੋਟਾ ਜਿਹਾ ਬੱਚਾ ਮਹਿਮਾਨ ਦੇ ਅੱਗੇ ਬਿਠਾਇਆ, ਉਹ ਮਹਿਮਾਨ ਦੀ ਬਿਸਤੀ ਕਰ ਰਿਹਾ ਹੁੰਦਾ। अंकल क्या लेने आते हो आप हमारे घर में? अंकल गंदी अंकल हमारे सारे बिस्किट भी खा गए। अंकल नाखून भी नहीं काटते, आपकी मिस नहीं मारती है आपको? चांदी मेरी गौर ना शक्ल देखे कहते अंकल आपकी शक्ल ना हमारे ड्राइवर से मिलती है। वो दो मियां बीवी ना बहुत लड़ते सन, सवेरे लड़ाई, शाम ਨੂੰ लड़ाई, 12 ਵਜੇ लड़ाई, पूरा महल्ला सुन ਰਿਹਾ बाजी ਦੀਆਂ आवाज़ां। ਉਹ ਚੰਦ ਦਿਨ ਪਏ ਤੇ ਭਾਬੀ ਫੌਤ ਹੋ ਗਈ। ਬੰਦਾ ਉਹਦਾ ਦਫਨੂ ਕੇ ਨਾ ਤੇ ਕਬਰਸਤਾਨ ਚੋਂ ਬਾਹਰ ਨਿਕਲਿਆ, ਇੱਕਦਮ ਅਸਮਾਨ ਤੇ ਬਿਜਲੀਆਂ ਗੜਕੀਆਂ, ਤਾਂ ਮੂੰਹ ਕਰਕੇ ਕਹਿੰਦਾ ਅੱਛਾ ਪਹੁੰਚ ਗਈ ਹੈ। ਔਰ ਇੰਨਾ ਕਿਸ਼ਤਾਂ ਦਾ ਰਿਵਾਜ ਪੈ ਗਿਆ, ਜਿਹਨੂੰ ਪੁੱਛੋ ਯਾਰ ਬਿੱਲ ਦੀਆਂ ਕਿਸ਼ਤਾਂ ਕਰਾਉਣ ਚੱਲਣਾ ਹੈ। ਇੱਕ ਫੈਮਿਲੀ ਨੇ ਖਾਣਾ ਖੁਣਾ ਖਾਧਾ ਤੇ ਉਹ ਵੇਟਰ ਬਿੱਲ ਲੈ ਕੇ ਆਇਆ, ਉਹ ਵੇਖ ਕੇ ਕਹਿੰਦਾ ਵੀਰੇ ਦੀਆਂ ਕਿਸ਼ਤਾਂ ਨਹੀਂ ਹੋ ਸਕਦੀਆਂ, ਉਹਦੀਆਂ ਵੀ ਕਿਸ਼ਤਾਂ ਹੀ ਹੋ ਰਹੀਆਂ। ਐਵੇਂ ਡਾਕਟਰ ਨੇ ਨਬਜ਼ ਚੈੱਕ ਕੀਤੀ ਮਰੀਜ਼ ਦੀ, 2500 ਰੁਪਏ ਦਾ ਬਿੱਲ ਬਣਾਤਾ, ਉਹ ਡਾਕਟਰ ਨੇ ਵੇਖ ਕੇ ਕਹਿੰਦਾ ਭਾਜੀ ਦੀਆਂ ਕਿਸ਼ਤਾਂ ਹੋ ਸਕਦੀਆਂ। ਕੋਈ ਖਾਸਾ ਬਿਮਾਰ ਹੋ ਗਿਆ ਨਾ ਬੈਂਡ ਵਾਲਾ, ਕੰਮ ਵੀ ਕੋਈ ਨਹੀਂ, ਬੁਰੇ ਹਾਲਾਤ, ਆਪਣੇ ਮੁੰਡੇ ਨੂੰ ਕਹਿੰਦਾ ਪੁੱਤਰ ਮੈਨੂੰ ਡਾਕਟਰ ਕੋਲ ਲੈ ਜਾ। ਸਾਹ ਖਰਾਬ ਹੋਇਆ ਖਾਨ ਸਾਹਿਬ ਦਾ, ਡਾਕਟਰ ਸਾਹਿਬ ਨੇ ਚੈੱਕ ਕੀਤਾ, ਕਹਿੰਦੇ ਨੇ ਖਾਨ ਸਾਹਿਬ ਤੁਹਾਡਾ ਜਿਹੜਾ ਇਲਾਜ ਆ ਨਾ ਉਹ ਖੁਰਾਕ ਨਾ ਹੋਣਾ, ਦੇਸੀ ਮੁਰਗਾ ਲਵੋ, ਹਲਕਾ ਜਿਹਾ ਸ਼ੋਰਬਾ ਬਣਾਓ, ਸਿਪ ਲੈ ਲੈ ਕੇ ਪੀਓ। ਉਹਨੇ ਨਹੀਂ ਕਰਕੇ ਆਪਣੇ ਮੁੰਡੇ ਲਈ ਵੇਖਿਆ ਕਿ ਸਾਡੇ ਕੋਲ ਟਕਾ ਵੀ ਨਹੀਂ ਹੈਗਾ, ਕਿਹੜਾ ਕੀ ਦੱਸੀ ਯਾਰ ਨੇ। ਉਹਨੇ ਕਿਹਾ 12 ਵਜਣ ਤੇ ਮਟਨ ਲਵੋ, ਕਾਲੀਆਂ ਮਿਰਚਾਂ ਨਾਲ ਬਣਾ ਕੇ ਨਾ ਉਹ ਹਲਕਾ ਹਲਕਾ ਖਾਓ। ਉਹਨੇ ਫਿਰ ਵੇਖਿਆ ਆਪਣੇ ਮੁੰਡੇ ਨੂੰ, ਯਾਰ ਕੀ ਕਹੀ ਜਾ ਰਹੇ ਨੇ ਡਾਕਟਰ ਸਾਹਿਬ। ਸ਼ਾਮ ਨੂੰ ਉਹਨੇ ਕਿਹਾ ਖਾਨ ਸਾਹਿਬ ਤੁਸੀਂ ਨਾ ਦੇਸੀ ਮੁਰਗਾ ਨਾ ਬਣਾ ਕੇ ਨਾ ਸਾਦਾ ਘਿਓ ਨਹੀਂ ਪਾਣਾ, ਉਹਦੀ ਯਖਣੀ ਪੀਓ। ਉਹ ਇਸੇ ਟਾਈਮਿੰਗ ਦੇ ਵਿੱਚ ਘਰੋਂ ਫੋਨ ਆ ਗਿਆ ਖਾਨ ਸਾਹਿਬ ਨੂੰ, ਤੇ ਬੇਗਮ ਉਹਨਾਂ ਦੀ ਪੁੱਛਦੀ ਆ ਕਿ ਕੀ ਕਿਹਾ ਤੁਹਾਨੂੰ ਡਾਕਟਰ ਨੇ? ਕਹਿੰਦੇ ਉਹਨੇ ਸਾਨੂੰ ਸਾਫ਼ ਜਵਾਬ ਦੇ ਦਿੱਤਾ। ਆਖਰ ਤੋਂ ਪਹਿਲਾਂ ਇੱਕ ਅੱਛਾ ਆਖਰੀ ਗੱਲ ਆਪਾਂ ਕਿਉਂ ਕਰਨੀ, ਹਲੇ ਆਪਣੀ ਇੰਨੀ ਜ਼ਿੰਦਗੀ ਦੋਵਾਂ ਭਰਾਵਾਂ ਹੈ। ਤੁਸੀਂ ਜਦੋਂ ਕਹਿੰਦੇ ਨਾ ਆਖਰੀ ਗੱਲ, ਤੇ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਵਾਰਡ 'ਚ ਬੈਠਾ ਹਾਂ, ਐਨ ਗੰਗਾ ਰਾਮ ਇੰਟਰਵਿਊ ਹੋ ਰਿਹਾ ਮੇਰਾ। ਦਰਵਾਜ਼ਾ ਬੰਦ ਮੇਰੀ ਵੇਲੇ ਰੁਕਿਆ ਸਿਹਤ ਤੰਦਰੁਸਤੀ ਦੇ। ਆਮੀਨ। ਅੱਛਾ ਜਨਾਬ, ਤੁਸੀਂ ਕਿੱਥੋਂ ਕੰਮ ਸ਼ੁਰੂ ਕੀਤਾ ਆਪਣੀ ਲਾਈਫ ਦਾ, ਜ਼ਰਾ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਰੋਸ਼ਨੀ ਪਾਓ। ਜੀ ਮੈਂ ਗਾਜ਼ੀਆਬਾਦ ਘੁਮਿਆਰਪੁਰਾ, ਇੱਕ ਬੜਾ VIP ਇਲਾਕਾ ਹੈ ਲਾਹੌਰ ਦਾ, ਬੜਾ ਧਰਤੀ ਉੱਥੋਂ ਦੀ ਬੜੀ ਸੁਰੀਲੀ ਧਰਤੀ ਹੈ। ਉੱਥੇ ਬੜੇ ਬੜੇ ਫਨਕਾਰ ਪੈਦਾ ਹੋਏ, ਪਰਵੇਜ਼ ਮਹਿੰਦੀ ਸਾਹਿਬ, ਅਮਾਨੁੱਲਾ ਸਾਹਿਬ ਵੀ, ਫਿਰ ਆਪਣਾ ਨਸ਼ੀਲਾ ਸਾਹਿਬ ਵੀ, ਫਿਰ ਅਬਾਸ ਦਰਵੇਸ਼ ਸਾਹਿਬ, ਮੁਖੜਾ ਸਾਹਿਬ, ਗੁਲਾਮਬਾਦ ਸਾਹਿਬ, ਜ਼ੁਲਫਕਾਰ ਬਾਬਰ ਸਾਹਿਬ, ਰੀਸੈਂਟਲੀ ਬੜੇ ਦੋ ਸਾਡੇ ਵੱਡੇ ਸੁਪਰਸਟਾਰ ਜ਼ਫਰੀ ਖਾਨ ਸਾਹਿਬ, ਵਾजिद ਖਾਨ ਸਾਹਿਬ। ਅਸੀਂ ਵੀ ਉੱਥੇ, ਮੈਂ ਵੀ ਉੱਥੇ ਦਾ ਮੇਰੀ ਪੈਦਾਇਸ਼ ਉੱਥੇ ਦੀ ਹੈ। ਉੱਥੇ ਬਹੁਤ ਇਜਾਜ਼ ਫਖਰੀ ਸਾਹਿਬ ਦਾ ਆਸਤਾਨਾ, ਬੜੇ ਵੱਡੇ ਕਲਾਕਾਰ ਹੋਏ ਨੇ ਵੀ, ਅੱਜ ਕੱਲ੍ਹ ਜਰਾ ਦਰਵੇਸ਼ ਹੋ ਗਏ ਨੇ। ਇਹ ਮਤਲਬ ਹੈ ਕਿ ਮਿੱਟੀ ਦਾ ਅਸਰ ਹੈ, ਤਕਰੀਬਨ ਮਿੱਟੀ ਦਾ ਅਸਰ ਹੈ ਉੱਥੇ। ਫਿਰ ਅਸੀਂ ਸ਼ੌਕੀ ਖਾਨ ਸਾਹਿਬ, ਕੁਲ ਬਾਦਸ਼ਾਹ ਸਰਕਾਰ ਦਾ ਦਰਬਾਰ ਹੈ, ਉੱਥੇ ਮੇਲਾ ਲੱਗਦਾ ਹੀ ਸਾਲ ਦੇ ਸਾਲ। ਉੱਥੇ ਸ਼ੌਕੀ ਖਾਨ ਸਾਹਿਬ ਨੇ ਆਉਣਾ, ਅਮਾਨ ਸਾਹਿਬ ਨੇ ਆਉਣਾ, ਅਸੀਂ ਵੀ ਉੱਥੇ ਜੁਗਤਾਂ ਕਰਦੇ, ਹੱਸਣਾ ਖੇਡਣਾ। ਬਸ ਉੱਥੋਂ ਕਰਦਿਆਂ ਮੈਂ ਸ਼ੌਕੀ ਖਾਨ ਸਾਹਿਬ ਦਾ ਸ਼ਾਗਿਰਦ ਹੋ ਗਿਆ। ਡਰਾਮਾ ਲੱਗਾ ਸੀ ਪਹਾੜੀ ਤੇ ਘਰ ਆਈ ਭਰਜਾਈ, ਕੁਝ ਮੈਂ ਸ਼ਾਗਿਰਦ ਹੋਇਆ, ਬਸ ਫਿਰ ਕੁਝ ਚੱਲ ਲੱਗੇ ਹੌਲੀ ਹੌਲੀ।
ਅੱਛਾ, ਤੇ ਕਦੀ ਆਪਣੇ ਸਾਡੀ ਨੋਹ ਨਾਲ ਫਨਕਾਰੀ ਕੀਤੀ ਹੋਵੇ ਤੇ ਉਹਨੇ ਅੱਗੋਂ ਤੁਹਾਡੀ ਫਨਕਾਰੀ ਨਾ ਮੰਨੀ ਹੋਵੇ? ਸਰ ਉਹ ਤੁਹਾਡੀ ਦੁਆ ਨਾਲ ਐਸੀ ਬਾਤ ਹੋਵੇ ਕਿ ਉਹ ਪੈਰ ਪੈਰ ਤੇ ਨਹੀਂ ਮੰਨਦੀ। ਬੀਵੀਆਂ ਨੂੰ ਵਿਚਾਰੀਆਂ ਫਨਕਾਰਾਂ ਦੀਆਂ ਬੀਵੀਆਂ ਵੇਟ ਹੀ ਕਰਦੀ ਰਹਿੰਦੀਆਂ ਵੀ ਕਿਤੇ ਸ਼ਾਦੀ ਤੇ ਜਾਣਾ ਸੀ ਡਰਾਮੇ ਤੇ। ਤੇ ਈਦ ਦੇ ਸਾਡੇ 2 ਸ਼ੋਅ ਨੇ, ਓਏ ਉਹ ਫਿਰ ਅਸੀਂ ਨਾ ਉਹ ਬੀਵੀਆਂ ਨਾਰਾਜ਼ ਰਹਿੰਦੀਆਂ ਨੇ ਜ਼ਿਆਦਾ ਕਿ ਇਹ ਤੇ ਘਰ ਹੀ ਨਹੀਂ ਹੁੰਦਾ, ਕੋਈ ਸ਼ਾਦੀ ਹੁੰਦੀ ਤੇ ਅਸੀਂ ਸ਼ੋਅ ਤੇ ਹੁੰਦੇ। ਇਸ ਤਰ੍ਹਾਂ ਹੀ ਚੱਲਦਾ ਰਹਿੰਦਾ। ਯਾਨੀ ਕਿ ਉਹਨਾਂ ਨਾਲ ਫਨਕਾਰੀ ਨਹੀਂ ਚੱਲਦੀ, ਬਾਕੀ ਦੁਨੀਆ ਨਾਲ ਫਨਕਾਰੀਆਂ ਚੱਲਦੀਆਂ। ਆ ਜੀ ਐਸਾ ਹੀ ਐਸਾ। ਨਾ ਇਹ ਨਹੀਂ ਚੌਕੀ ਸਾਹਿਬ ਨਾ, ਇਹਨਾਂ ਦੇ ਨਾਲ ਬਹੁਤ ਅੱਛਾ ਲੱਗਿਆ ਔਰ ਇਹਨਾਂ ਦੀ ਆਮਦ ਦਾ ਬਹੁਤ ਸ਼ੁਕਰੀਆ। ਔਰ 1 ਮਿੰਟ ਦੇ ਸਟੂਡੀਓ ਦੇ ਵਿੱਚ ਇਹ ਤਸ਼ਰੀਫ ਲਿਆਏ ਔਰ ਤੁਸੀਂ ਕੋਈ ਪੈਗਾਮ ਦੇਣਾ ਚਾਹੋ? ਵਾਹ ਵਾਹ। ਸਭ ਤੋਂ ਪਹਿਲੇ ਤਾਂ ਮੈਂ ਇਹ ਕਹਾਂਗਾ ਕਿ ਆ ਜਿਹੜਾ 1 ਮਿੰਟ ਚੈਨਲ ਆ, ਨਾ ਹੀ ਹਾਸੇ ਵਾਲਾ 1 ਮਿੰਟ, ਇਹਨੂੰ ਲਾਈਕ ਕਰੋ ਤੇ ਸ਼ੇਅਰ ਕਰੋ, ਨੇੜੇ ਹੋ ਘੰਟੀ ਤੇ ਅੰਗੂਠਾ ਮਾਰਿਆ ਕਰੋ, ਹਰ ਵੀਡੀਓ ਤੁਹਾਡੇ ਤੱਕ ਪਹੁੰਚੇਗਾ। ਇੱਕੋ ਹੀ ਹਰ ਵਾਰ ਮੇਰੀ ਤੁਹਾਡੀ ਗੱਲ ਹੁੰਦੀ ਹੈ ਕਿ ਪਲੀਜ਼ ਜਿੱਥੇ ਰਹਿੰਦੇ ਹੋ ਆਪਣੇ ਮੁਹੱਲੇਦਾਰਾਂ ਨਾਲ, ਭੈਣਾਂ ਭਰਾਵਾਂ ਨਾਲ, ਸਾਰੇ ਨਾਲ ਸ਼ਫਕਤ ਨਾਲ ਪੇਸ਼ ਆਓ ਕਿ ਤੁਸੀਂ ਕਿਸੇ ਨੂੰ ਵੀ ਗੈਰ ਨਾ ਲੱਗੋ। ਇੱਕ ਸ਼ੇਰ ਤੁਹਾਡੀ ਨਜ਼ਰ ਹੈ ਕਿ ਸ਼ਾਇਰ ਲਿਖਦਾ ਹੈ ਕਿ ਸ਼ੱਕਰ ਗੁੜ ਪਤਾਸੇ ਵੰਡ ਤੇ ਜਾਂ ਫਿਰ ਸਾਰੇ ਪਾਸੇ ਵੰਡ, ਆਪਣੀ ਅੱਖ ਵਿੱਚ ਅਥਰੂ ਲੈ ਕੇ ਚੱਲ ਫਨਕਾਰਾ ਹਾਸੇ ਵੰਡ। ਵਾਹ ਵਾਹ, ਗੁੱਡ, ਬਹੁਤ ਸ਼ੁਕਰੀਆ ਜਨਾਬ। ਥੈਂਕ ਯੂ ਸਰ।